ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਦੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਜੀ, ਤੁਹਾਡਾ ਵੀ ਮੇਰੇ ਵੱਲੋਂ ਵੀ ਸਭ ਸੁਣਨ ਵਾਲੇ ਸਰੋਤਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਜਦੋਂ ਅਮਰੀਕਾ 'ਚ 14 ਨਵੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ ਨਵੰਬਰ ਮਹੀਨਾ ਅੱਧ 'ਚ ਅਪੜ ਗਿਆ ਹੈ, ਯਾਨੀ ਅੱਜ ਉੱਥੇ 15 ਨਵੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕਰਨੇ ਆ ਹਫਤੇ 'ਚ 5 ਦਿਨ। ਜੇ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਸਪਾਂਸਰ ਕਰਨੀਆਂ ਹੋਣ ਤੇ ਟੈਲੀਫੋਨ ਨੰਬਰ ਪ੍ਰਵੀਨ ਦੱਸਣਗੀਆਂ ਜੀ 408-272-52 4082725200। ਵਧਦੀਆਂ ਖਬਰਾਂ ਵਾਲੇ ਫੈਡਰਲ ਆਈਨੀ ਅਦਾਲਤ ਦੇ ਚੀਫ ਜਸਟਿਸ ਨੇ ਮਰਤਬੇ ਦੀ ਸਹੁੰ ਚੁੱਕ ਲਈ ਹੈ ਤੇ ਕੱਲ ਅਸਤੀਫਾ ਦੇਣ ਵਾਲੇ ਦੋਵਾਂ ਜੱਜਾਂ ਦੇ ਅਸਤੀਫੇ ਮਨਜ਼ੂਰ ਹੋ ਗਏ ਨੇ। ਕੀ ਜਾਣਕਾਰੀ ਮਲੀ ਸਾਹਿਬ? ਜਾਣਕਾਰੀ ਤਾਂ ਸਾਰੀ ਤੁਸੀਂ ਦੇਤੀ ਹੈ, ਮੈਂ ਸਿਰਫ ਇਹ ਦੱਸਣਾ ਹੈ ਕਿ ਜੀ ਬਿਲਕੁਲ ਨਵੀਂ ਜਿਹੜੀ ਇੱਕ ਫੈਡਰਲ ਕਨਸਟੀਟਿਊਸ਼ਨ ਕੋਰਟ ਬਣੀ ਹੈ, ਜਿਹਨੂੰ ਵਫਾਕੀ ਆਈਨੀ ਅਦਾਲਤ ਦਾ ਨਾਮ ਪਾਕਿਸਤਾਨ 'ਚ ਦਿੱਤਾ ਗਿਆ ਹੈ, ਉਹਦੇ ਪਹਿਲੇ ਚੀਫ ਜਸਟਿਸ ਨੇ ਜਿਹੜੇ ਉਹ ਬਿਲਕੁਲ ਉਹਨਾਂ ਨੇ ਜਸਟਿਸ ਅਮੀਨੁਦੀਨ ਖਾਨ ਹੋਣੇ, ਜਿਹੜੇ ਕਿ ਇਸ 27ਵੇਂ ਕਨਸਟੀਟਿਊਸ਼ਨਲ ਬਦਲਾਅ ਤੋਂ ਬਾਅਦ ਆਏ ਇਸ ਅਦਾਲਤ ਦੇ ਪਹਿਲੇ ਚੀਫ ਜਸਟਿਸ ਬਣ ਗਏ ਨੇ। ਔਰ ਉਹਨਾਂ ਕੋਲੋਂ ਉਹਨਾਂ ਦੇ ਮਰਤਬੇ ਦੀ ਸਹੁੰ ਹੈ ਜਿਹੜੀ ਉਹ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਹੋਣਾ ਨੇ ਲਈ। ਔਰ ਸਹੁੰ ਚੁਕਾਈ ਦੀ ਇਹ ਜਿਹੜੀ ਰਸਮ ਹੈ ਇਸ ਵੇਲੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ, ਫੀਲਡ ਮਾਰਸ਼ਲ ਸੈयद ਆਸਮ ਮਨੀਰ, ਪਾਕਿਸਤਾਨੀ 에ਅਰ ਫੋਰਸ, ਪਾਕਿਸਤਾਨੀ ਨੇਵੀ ਦੇ ਸਾਰੇ ਪ੍ਰਧਾਨਾਂ ਸਮੇਤ ਪਾਕਿਸਤਾਨੀ ਪ੍ਰੈਜ਼ੀਡੈਂਟ ਔਰ ਪਤਾ ਨਹੀਂ ਕਿਹੜੇ ਕਿਹੜੇ ਜੀ ਵੱਡੇ ਜਿਹੜੇ ਲੋਕ ਸਨ ਉਹ ਉੱਥੇ ਮੌਜੂਦ ਸਨ। ਏਦਾਂ ਉਹ ਮਕਸਦ ਜਿਹੜਾ ਹੈ ਸੀਗਾ ਉਹ ਪੂਰਾ ਹੋ ਗਿਆ। ਔਰ ਨਾਲ ਹੀ ਤੁਸੀਂ ਦੱਸਿਆ ਹੈ ਕਿ ਉਹ ਦੋਵੇਂ ਜੱਜ ਨੇ ਜਿਹੜੇ ਜਿਨ੍ਹਾਂ ਨੇ ਕੱਲ ਜਿੱਦਾਂ ਕਿ ਜਸਟਿਸ ਮਨਸੂਰ ਅਲੀ ਸ਼ਾਹ ਹੋਣਾ ਨੇ, ਜਸਟਿਸ ਅਤਰ ਮਿਨੂਲਾ ਹੋਣੇ ਨੇ, ਜਿਹੜੇ ਉਹਨਾਂ ਨੇ ਅਸਤੀਫੇ ਦਿੱਤੇ ਸਨ, ਲੰਬੇ ਚੌੜੇ ਉਹਨਾਂ ਦੇ ਅਸਤੀਫੇ ਨੇ ਜਿਹੜੇ ਅਸੀਂ ਕੱਲ ਪੜ੍ਹ ਕੇ ਵੀ ਸੁਣਾਏ ਸੀ ਕੱਲ ਦੀਆਂ ਖਬਰਾਂ 'ਚ, ਉਹਨਾਂ ਦੇ ਅਸਤੀਫਿਆਂ ਨੂੰ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਆਸਫ ਅਲੀ ਜ਼ਰਦਾਰੀ ਹੋਣਾ ਨੇ ਮਨਜ਼ੂਰ ਕਰ ਲਿਆ ਆ। ਪਾਕਿਸਤਾਨ ਦੇ ਜਿਹੜੇ ਫੈਡਰਲ ਵਜ਼ੀਰ ਨੇ ਡਿਫੈਂਸ ਦੇ ਖਾਜਾ ਆਸਫ ਹੋਣੇ, ਉਹਨਾਂ ਨੇ ਉਹਨਾਂ ਚੋਂ ਨਾ ਕੁਝ ਕਹਿ ਲਵੋ ਕਿ ਅਸਤੀਫਿਆਂ ਦੇ ਸਫੇ ਸ਼ੇਅਰ ਕਰਕੇ ਤੇ ਬਕਾਇਦਾ ਮਿਹਣੇ ਮਾਰੇ ਨੇ ਕਿ ਉਦੋਂ ਜਦੋਂ ਤੁਸੀਂ ਇਮਰਾਨ ਖਾਨ ਦੇ ਦੌਰ ਦੇ ਵਿੱਚ ਧਿਰ ਬਣੇ ਸੀਗੇ, ਸਿਆਸੀ ਫੈਸਲੇ ਹੋਣ ਡੇ ਸੀਗੇ, ਇਹ ਹੋਣ ਡਿਆ ਸੀਗਾ, ਉਹ ਹੋਣ ਡਿਆ ਸੀਗਾ, ਉਦੋਂ ਇਹ ਸ਼ੇਅਰ ਤੁਹਾਨੂੰ ਕਿਉਂ ਨਾ ਯਾਦ ਰਹੇ। ਬਕਾਇਦਾ ਲਹਿੰਦੇ ਪੰਜਾਬ ਦੀ ਜਿਹੜੀ ਇਨਫੋਰਮੇਸ਼ਨ ਮਿਨਿਸਟਰ ਨੇ ਕਲਚਰ ਦੀ, ਉਸਮਾ ਬੁਖਾਰੀ ਹੋਣੇ, ਉਹਨਾਂ ਵੱਲੋਂ ਇਹਨਾਂ ਜੱਜਾਂ ਦੇ ਉੱਤੇ ਬਹੁਤ ਕਹਿ ਕੇ ਇਹਨਾਂ ਦੇ ਖਿਲਾਫ ਬਿਆਨ ਨੇ ਜਿਹੜੇ ਚੱਲ ਰਹੇ ਨੇ। ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਦੇ ਜਿਹੜੇ ਹਾਮੀ ਨੇ ਉਹ ਇਸ ਵੇਲੇ ਸਖਤ ਬਿਆਨਬਾਜ਼ੀ ਔਰ ਸੋਸ਼ਲ ਮੀਡੀਆ ਦੇ ਉੱਤੇ ਰੱਜ ਕੇ ਇਹਨਾਂ ਜੱਜਾਂ ਨੂੰ ਜਿਹੜਾ ਉਹ ਗੰਦਿਆਂ ਕਰ ਰਹੇ ਨੇ, ਜਦ ਕਿ ਇਹਨਾਂ ਜੱਜਾਂ ਦਾ ਇਹ ਆਖਣਾ ਹੈ ਕਿ ਅਸੀਂ ਹੁਣ ਆਇਨ ਉਹ ਰਿਹਾ ਹੀ ਨਹੀਂਗਾ ਜਿਹਦੇ ਤੇ ਅਸੀਂ ਸਹੁੰ ਦਿੱਤੀ ਸੀਗੀ, ਸੋ ਅਸੀਂ ਆਪਣੇ ਮਰਤਬੇ ਛੱਡਨੇ ਆ। ਤੇ ਗੱਲ ਇੱਥੇ ਨਹੀਂ ਰੁਕਣੀ। ਹੁਣ 27ਵੇਂ ਆਇਨੀ ਬਦਲਾਅ ਤੋਂ ਬਾਅਦ ਹੁਕੂਮਤ ਕੋਲ ਇਹ ਇਖਤਿਆਰ ਆ ਗਿਆ ਕਿ ਸੁਪਰੀਮ ਕੋਰਟ ਤੋਂ ਲੈ ਕੇ ਸਾਰੀਆਂ ਆਲਾ ਅਦਾਲਤਾਂ ਨੇ ਜਿਹੜੀਆਂ ਉਹਨਾਂ ਦੇ ਮਤਹਿਤ ਹੋ ਗਈਆਂ ਨੇ। ਪਹਿਲਾਂ ਤੇ ਸੀ ਨਾ ਹੁਕੂਮਤ ਦੇ ਖਿਲਾਫ ਕੋਈ ਕੰਮ ਹੋਇਆ ਤਾਂ ਸੁਪਰੀਮ ਕੋਰਟ ਨੇ ਸੋ ਮੋਟੋ ਐਕਸ਼ਨ ਲੈ ਲਿਆ ਔਰ ਹੁਕੂਮਤ ਜਵਾਬਦੇਹ ਹੁੰਦੀ ਸੀ ਨਾ। ਹੁਣ ਜਨਾਬ ਇਹ ਆਪਣੀ ਮਰਜ਼ੀ ਦੇ ਫੈਸਲੇ ਹੋਏ ਨੇ, ਹੁਣ ਅਦਾਲਤਾਂ ਹੁਕੂਮਤ ਦੇ ਮਤਹਿਤ ਹੋ ਗਈਆਂ। ਔਰ ਸੁਣਨ 'ਚ ਆ ਰਿਹਾ ਕਿ ਹਾਈ ਕੋਰਟ, ਲਾਹੌਰ ਹਾਈ ਕੋਰਟ, ਇਸਲਾਮਾਬਾਦ ਹਾਈ ਕੋਰਟ, ਅਗਲੇ ਫੇਰੇ 'ਚ ਜੱਜਾਂ ਦੇ ਤਬਾਦਲੇ ਨੇ ਜਿਹੜੇ ਇਹ ਹੋਣ ਜਾ ਰਹੇ ਨੇ। ਕੋਈ 10 ਦੇ ਲਾਗੇ ਜੱਜ ਨੇ ਜਿਹੜੇ ਉਹ ਬਾਕੀ ਮੁਲਕ ਦੀਆਂ ਹਾਈ ਕੋਰਟ ਚੋਂ ਨੇ, ਖਾਸ ਕਰ ਲਾਹੌਰ ਹਾਈ ਕੋਰਟ ਦਾ ਨਾਂ ਲਿਆ ਜਾ ਰਿਹਾ ਕਿ ਉੱਥੋਂ ਵੱਡੀ ਗਿਣਤੀ 'ਚ ਜਿਹੜੇ ਜੱਜ ਨੇ ਉਹਨਾਂ ਦੇ ਤਬਾਦਲੇ ਹੋਣ ਜਾ ਰਹੇ ਨੇ। ਤੇ ਇਸਲਾਮਾਬਾਦ ਹਾਈ ਕੋਰਟ ਦੇ ਵਿੱਚੋਂ 4 ਜੱਜ ਨੇ ਜਿਹੜੇ ਇਹਨਾਂ ਦੇ ਤਬਾਦਲੇ ਜਿਹੜੇ ਹੋਣ ਜਾ ਰਹੇ ਨੇ। ਔਰ ਆਖਿਆ ਜਾ ਰਿਹਾ ਕਿ ਇਹ ਸ਼ਾਇਦ ਖੈਬਰ ਪਖਤੂਨਖਵਾ ਸੂਬਾ ਜਿਹੜਾ ਉੱਥੋਂ ਦੀ ਹਾਈ ਕੋਰਟ ਔਰ ਬਲੋਚਿਸਤਾਨ ਹਾਈ ਕੋਰਟ, ਯਾਨੀ ਜਿੱਥੇ ਇਮਰਾਨ ਖਾਨ ਦੀ ਸਰਕਾਰ ਆ, ਉੱਥੋਂ ਦੀ ਅਦਾਲਤ ਆ ਜਿਹੜੀ ਉਹਨੂੰ ਹੱਥਾਂ 'ਚ ਕਰਨ ਲਈ ਜੱਜਾਂ ਦੇ ਤਬਾਦਲੇ ਕਰਕੇ ਤੇ ਉਧਰ ਭੇਜਿਆ ਜਾ ਰਿਹਾ। ਆਉਣ ਵਾਲੇ ਦਿਨ ਨੇ ਜਿਹੜੇ ਉਹ ਮੇਰੀ ਖਬਰ ਦੀ ਤਸਦੀਕ ਕਰਨਗੇ। ਜੀ ਪਾਕਿਸਤਾਨ ਨੇ ਸਰਕਾਰੀ ਪੱਧਰ ਤੇ ਆਖਿਆ ਹੈ ਕਿ ਕਿਸੇ ਅੱਤਗਰਦ ਗਰੁੱਪ ਨਾਲ ਗੱਲਬਾਤ ਨਹੀਂ ਕਰਾਂਗੇ। ਅਫਗਾਨਿਸਤਾਨ ਅੱਤਗਰਦਾਂ ਨੂੰ ਪਨਾਹਗੀਰ ਆਖਣਾ ਛੱਡ ਦੇਵੇ। ਪੂਰੀ ਦੁਨੀਆ ਨੂੰ ਪਤਾ ਸਭ ਤੋਂ ਬਹੁਤੇ ਅਫਗਾਨ ਪਨਾਹਗੀਰ, ਅਫਗਾਨ ਮਹਾਜਰ ਕਿੱਥੇ ਜੀ? ਪਾਕਿਸਤਾਨ 'ਚ ਜਾਂ ਅਫਗਾਨਿਸਤਾਨ 'ਚ, ਦੋਵਾਂ ਨੇ ਕੱਢ ਦਿੱਤੇ। ਹੁਣ ਪਾਕਿਸਤਾਨ ਦੇ ਜਿਹੜੇ ਲੜਾਕੂ ਗਰੁੱਪ ਨੇ ਜਿਹੜੇ ਪਾਕਿਸਤਾਨ 'ਚ ਹਮਲੇ ਕਰਦੇ ਨੇ, ਖੂਨ ਖਰਾਬਾ ਕਰਦੇ ਨੇ, ਫੋਰਸਸ ਤੇ ਅਟੈਕ ਕਰਦੇ ਨੇ, ਆਮ ਲੋਕਾਂ ਤੇ ਅਟੈਕ ਕਰਦੇ ਨੇ, ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਕਾਰੋਬਾਰੀ ਬਾਜ਼ਾਰ ਨੇ ਜਿਹੜੇ ਉੱਥੇ ਬਦਅਮਨੀ ਖਿਲਾਰਦੇ ਨੇ, ਆਮ ਨਿਹੱਥੇ ਲੋਕ ਬੇਗੁਨਾਹਾਂ ਦਾ ਖੂਨ ਰੋੜਦੇ ਨੇ, ਟਿਕਾਣੇ ਕਿੱਥੇ ਨੇ? ਅਫਗਾਨਿਸਤਾਨ 'ਚ। ਔਰ ਅਫਗਾਨਿਸਤਾਨ ਦਾ ਕਹਿਣਾ ਹੈ ਇਹ ਉਹ ਪਸ਼ਤੂਨ ਨੇ ਜਿਹੜੇ ਸੂਬਾ ਖੈਬਰ ਪਖਤੂਨਖਵਾ ਨਾਲ ਤਾਲੁਕ ਰੱਖਦੇ ਆ ਔਰ ਸਾਡੇ ਇੱਥੇ ਇਹਨਾਂ ਨੇ ਪਨਾਹ ਲਈ ਹੈ ਪਾਕਿਸਤਾਨ ਤੋਂ ਬਚਣ ਦੀ। ਅਸੀਂ ਤੇ ਆਖਿਆ ਜੀ ਅਸੀਂ ਇਹ ਪਨਾਹਗੀਰ ਮੋੜ ਦਿੰਨੇ ਆ। ਉੱਥੇ ਜਿਹੜੇ ਬਲੋਚ ਲਿਬਰੇਸ਼ਨ ਆਰਮੀ BLA ਜਿਹੜੀ ਬਲੋਚਿਸਤਾਨ ਦੇ ਵਿੱਚ ਜਾਫਰ ਐਕਸਪ੍ਰੈਸ ਤੇ 3 ਹਮਲੇ ਕਰ ਚੁੱਕੀ ਹੈ, ਜਿਹੜੀ ਉੱਥੇ ਖੂਨ ਖਰਾਬੇ ਦੀਆਂ ਰੋਜ਼ ਬਿਲਾ ਨਾਗਾ ਕਿਸੇ ਨਾ ਕਿਸੇ ਇਲਾਕੇ 'ਚ ਕਾਰਵਾਈਆਂ ਕਰ ਰਹੀ ਹੈ, ਜਿਹੜੀ ਸੜਕਾਂ ਤੇ ਚੱਲਦੀਆਂ ਬੱਸਾਂ ਗੱਡੀਆਂ ਤੋਂ ਸ਼ਨਾਖਤ ਕਰਕੇ ਪੰਜਾਬੀਆਂ ਨੂੰ ਕਤਲ ਕਰ ਰਹੀ ਹੈ।
ਉਹ ਉੱਥੇ ਜਾ ਕੇ ਲੁਕੇ ਨਹੀਂ, ਉਹ ਬਕਾਇਦਾ ਇਹਨਾਂ ਦੀ ਸਰਪ੍ਰਸਤੀ ਦੇ ਵਿੱਚ ਉੱਥੇ ਕੈਂਪ ਚਲਾ ਰਹੇ ਨੇ। ਔਰ ਅਫਗਾਨਿਸਤਾਨ ਦੀ ਸਰਕਾਰ ਤਾਂ ਕਹਿਣਾ ਕਿ ਇਹ ਜੀ ਪਾਕਿਸਤਾਨੀ ਪਨਾਹਗੀਰ ਨੇ, ਇਹਨਾਂ ਦੀ ਜਾਨ ਨੂੰ ਉੱਥੇ ਖਤਰਾ ਹੈ, ਇਹਨਾਂ ਨੇ ਅਫਗਾਨਿਸਤਾਨ ਦੇ ਵਿੱਚ ਪਨਾਹ ਲਈ ਹੈ। ਪਾਕਿਸਤਾਨ ਦਾ ਇਹ ਆਖਣਾ ਹੈ ਕਿ ਹੁਣ ਅਫਗਾਨਿਸਤਾਨ ਕਹਿੰਦਾ ਜੀ ਗੱਲ ਕਰਨੀ ਦੀ ਉਹਨਾਂ ਨਾਲ ਕਰੋ। ਪਾਕਿਸਤਾਨ ਕਹਿੰਦਾ ਅਸੀਂ ਅੱਤਗਰਦਾਂ ਦੇ ਨਾਲ, ਭਾਵੇਂ ਉਹ ਤਹਿਰੀਕ ਤਾਲਿਬਾਨ ਪਾਕਿਸਤਾਨ ਹੋਵੇ ਤੇ ਭਾਵੇਂ ਉਹ ਬਲੋਚ ਲਿਬਰੇਸ਼ਨ ਆਰਮੀ ਵਾਲੇ ਹੋਣ, ਅਸੀਂ ਇਹਨਾਂ ਨਾਲ ਗੱਲ ਨਹੀਂ ਕਰਾਂਗੇ, ਕਾਰਵਾਈ ਕਰਾਂਗੇ। ਤੇ ਅਫਗਾਨਿਸਤਾਨ ਇਹ ਗੱਲ ਕਹਿ ਕੇ ਪਨਾਹਗੀਰਾਂ ਦੀ ਆੜ ਦੇ ਵਿੱਚ ਦੁਨੀਆ ਨੂੰ ਧੋਖਾ ਦੇਣਾ ਬੰਦ ਕਰੇ। ਇਹ ਪਾਕਿਸਤਾਨ ਦੇ ਦੁਸ਼ਮਣ ਵੈਰੀ ਲੋਕ ਨੇ ਜਿਹੜੇ ਉੱਥੇ ਬਹਿ ਕੇ ਨਾ ਸਿਰਫ ਕੈਂਪ ਚਲਾ ਰਹੇ ਨੇ, ਟ੍ਰੇਨਿੰਗ ਲੈ ਰਹੇ ਨੇ, ਬਲਕਿ ਪਾਕਿਸਤਾਨ 'ਚ ਅਤਗਰਦੀ ਦਾ ਸਬਬ ਵੀ ਨੇ। ਇਹਨਾਂ ਨੂੰ ਮੁਕਾਵੇ, ਇਹਨਾਂ ਦਾ ਸਫਾਇਆ ਕਰੇ। ਇਹ ਪਾਕਿਸਤਾਨੀ ਫਾਰਨ ਆਫਿਸ ਨੇ ਦੋ ਟੋਕ ਲਫ਼ਜ਼ਾਂ ਦੇ ਵਿੱਚ ਆਖਿਆ ਜੀ। ਪਾਕਿਸਤਾਨੀ ਡਿਪਟੀ ਪ੍ਰਾਈਮ ਮਿਨਿਸਟਰ ਇਸਹਾਕ ਡਾਰ ਹੋਰਾਂ ਨਾਲ ਅਮਰੀਕਨ ਐਂਬੈਸਡਰ ਦੀ ਮੁਲਾਕਾਤ ਹੋਈ ਹੈ, ਕੀ ਜਾਣਕਾਰੀ? ਜੀ ਬਿਲਕੁਲ, ਅਮਰੀਕਾ ਸਰਕਾਰ ਵੱਲੋਂ ਇਸਲਾਮਾਬਾਦ 'ਚ ਜ਼ਿੰਮੇਵਾਰੀ ਨਿਭਾਉਂਦੀਆਂ ਜਿਹੜੀਆਂ ਅਮਰੀਕਨ ਐਂਬੈਸਡਰ ਨੇ ਰਾਈਟ ਨੈਟਲੀ ਬੇਕਰ ਹੋਣੇ, ਉਹਨਾਂ ਦੀਆਂ ਕੱਲ ਡਿਪਟੀ ਪ੍ਰਾਈਮ ਮਿਨਿਸਟਰ ਇਸਹਾਕ ਡਾਰ ਹੋਣਾ ਦੇ ਨਾਲ ਮੁਲਾਕਾਤ ਹੋਈ ਹੈ ਇਸਲਾਮਾਬਾਦ 'ਚ। ਆਖਿਆ ਜਾ ਰਿਹਾ ਹੈ ਕਿ ਇਹਦੇ 'ਚ ਇਨਫੋਰਮੇਸ਼ਨ ਟੈਕਨੋਲੋਜੀ ਔਰ ਕ੍ਰਿਟੀਕਲ ਮਿਨਰਲਸ ਨੇ ਜਿਹੜੇ, ਉਹਨਾਂ ਦੇ ਉੱਤੇ ਗੱਲਬਾਤ ਹੋਈ ਹੈ। ਕੁਝ ਹਲਕੇ ਇਹ ਕਹਿਣ ਦੇ ਨੇ ਕਿ ਪਾਕਿਸਤਾਨ ਦੇ ਵਿੱਚ ਇਸ ਤਾਈਵੇਂ ਬਦਲਾਅ ਤੋਂ ਬਾਅਦ ਜਿਹੜਾ ਹੁੰਜਾ ਫਿਰ ਰਿਹਾ ਹੈ ਨਾ, ਉਹਦੇ ਤਹਿਤ ਕੋਈ ਖਾਸ ਅਮਰੀਕੀ ਸਨਾਹ ਨੇ ਜਿਹੜੇ ਉਹ ਅਪਣਾਏ ਗਏ ਨੇ ਕਿ ਹਾਂਜੀ ਇਹ ਹੁਣ ਆਸ਼ੀਰਵਾਦ ਦੇ ਨਾਲ ਹੋਣ ਡਿਆ ਹੈ ਜਾਂ ਜਿੱਦਾਂ ਵੀ ਹੋਣ ਡਿਆ ਹੈ, ਤੇ ਜਾਂ ਕਿ ਬੰਦੇ ਦੇ ਪੁੱਤਰ ਬਣੋ, ਹੱਥ ਹੌਲਾ ਰੱਖੋ, ਕਿਹੜੇ ਪਾਸੇ ਤੁਰੀ ਜਾ ਰਹੇ ਜੇ। ਇਹ ਸਾਰੇ ਮਾਮਲੇ ਨੇ ਜਿਹੜੇ ਕਹਿੰਦੇ ਨੇ ਕਿ ਇਹ ਇੱਕ ਸਨਾਹ ਹੈ ਜਿਹੜਾ ਅਪਣਾਇਆ ਗਿਆ। ਕਈ ਵਾਰਾਂ ਦੀ ਗੱਲਬਾਤ ਹੈ ਜਿਹੜੀ ਉਹ ਸਾਹਮਣੇ ਬੈਠਿਆ ਹੁੰਦਾ ਹੈ ਕਿ ਹਾਂਜੀ ਕੀ ਹਾਲ ਚਾਲ ਆ। ਇਹਦਾ ਮਤਲਬ ਇਹ ਹੁੰਦਾ ਹੈ ਕਿ ਇਹ ਗੱਲਬਾਤ ਹਾਲ ਚਾਲ ਨਹੀਂ ਹੈ, ਇਹ ਕੋਈ ਹਿਡਨ ਮੈਸੇਜ ਹੈ ਜਿਹੜਾ ਇਸ ਸੈਂਟੈਂਸ 'ਚ ਅਪਣਾਇਆ ਗਿਆ। ਤੇ ਇਹ ਹੁਣ ਮੁਲਾਕਾਤ ਤੇ ਬਿਲਕੁਲ ਹੋਈ ਹੈ, ਗੱਲਬਾਤ ਵੀ ਇਹ ਹੋਈ ਹੈ। ਇਹ ਗੱਲਬਾਤ ਦੇ ਹੁਣ ਅਲੱਥੇ ਕੀ ਹੁੰਦੇ ਨੇ, ਪਾਸਵਰਡ ਕੀ ਸਨ, ਕਿਹੜੀ ਗੱਲ ਦਾ ਕੀ ਅਰਥ ਜਾਂ ਮਤਲਬ ਲਿਆ ਜਾਂਦਾ ਆ, ਇਹ ਆਉਣ ਵਾਲੇ ਦਿਨਾਂ 'ਚ ਪ੍ਰੈਕਟੀਕਲ ਹੈ ਜਿਹੜਾ ਉਹਦੇ ਪਤਾ ਲੱਗੇ। ਕਿਉਂਕਿ ਫਾਰਨ ਪਾਲਿਸੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਈ ਵਾਰ ਦੋ ਟੋਕ ਸਾਹਮਣੇ ਨਹੀਂ ਆਉਂਦੀਆਂ, ਸਿਰਫ ਮੁਲਾਕਾਤ ਬਾਰੇ ਪਾਕਿਸਤਾਨੀ ਸਰਕਾਰ ਤਸਦੀਕ ਕਰ ਰਹੀ ਹੈ। ਤੇ ਆਖਿਆ ਜਾ ਰਿਹਾ ਹੈ ਕਿ ਗੱਲਬਾਤ ਹੈ ਜਿਹੜੀ ਉਹ ਅਮਰੀਕਾ ਬਹਾਦਰ ਨੇ ਕੋਈ ਹੋਰ ਅਪਣਾਈ ਜੀ। ਗੁਰਪੁਰਬ ਦੇ ਸਮਾਗਮਾਂ 'ਚ ਸਾਂਝ ਪਾਉਣ ਤੋਂ ਬਾਅਦ ਭਾਰਤ ਤੋਂ ਆਏ ਸਿੱਖ ਯਾਤਰੀ ਭਾਰਤ ਵਾਪਸ ਅਪੜ ਗਏ ਨੇ, ਪਰ ਇੱਕ 48 ਵਰਿਆਂ ਦੀ ਭਾਰਤੀ ਬੀਬੀ ਦੇ ਗਵਾਚਣ ਦੀ ਖਬਰ ਲੀਕ ਹੋਈ ਹੈ। ਪਰ ਨਾਲ ਇਹ ਵੀ ਦੱਸੀਏ ਕਿ ਪਾਕਿਸਤਾਨੀ ਅਥਾਰਟੀਜ਼ ਜਿਹੜੀਆਂ ਨੇ ਉਹ ਤੇ ਬਿਲਕੁਲ ਚੁੱਪ ਨੇ। ਜੀ ਬਿਲਕੁਲ ਚੁੱਪ ਨੇ। ਔਰ ਇਹ ਮਾਮਲਾ ਵਾਪਰਿਆ ਪ੍ਰਵੀਨ ਕੱਲ 14 ਸੀਗੀ ਪਾਕਿਸਤਾਨ ਦੇ ਵਿੱਚ। 4 ਤਰੀਕ ਤੋਂ ਲੈ ਕੇ 14 ਤਰੀਕ ਤੱਕ ਭਾਰਤੀ ਯਾਤਰੀ ਨੇ ਜਿਹੜੇ ਉਹ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਇਹਨਾਂ ਸਮਾਗਮਾਂ 'ਚ ਸਾਂਝ ਪਾਉਣ ਆਏ। 14 ਤਰੀਕ ਨੂੰ ਉਹਨਾਂ ਨੇ ਵਾਪਸ ਜਾਣਾ ਸੀਗਾ। ਜਦੋਂ ਇਹ ਲੋਕ ਪਹੁੰਚੇ ਤੇ 1923 ਗਿਣਤੀ ਹੈ ਜਿਹੜੀ ਉਹ ਇਹਨਾਂ ਦੀ ਪੂਰੀ ਕਰਨੀ ਸੀਗੀ, ਪਰ ਉੱਥੇ 1922 ਨਿਕਲੀ। ਪਤਾ ਲੱਗਾ ਕਿ 48 ਵਰਿਆਂ ਦੀ ਇਹ ਸਰਬਜੀਤ ਕੌਰ ਇਹ ਬੀਬੀ ਗਾਇਬ ਹੈ। ਕਦੋਂ ਤੋਂ ਗਾਇਬ ਹੈ ਕੋਈ ਪਤਾ ਨਹੀਂ, ਕੱਲੀ ਆਈ ਸੀ, ਨਾਲ ਆਈ ਸੀ, ਖਬਰ ਨਹੀਂ ਦਿੱਤੀ ਜਾ ਰਹੀ। ਅਥਾਰਟੀਜ਼ ਨੇ ਜਿਹੜੀਆਂ ਉਹਨਾਂ ਨੇ ਖਬਰੇ ਡੱਕ ਲਈ। ਔਰ ਉਸ ਤੋਂ ਬਾਅਦ ਹੁਣ ਇਹਨਾਂ ਦਾ ਗਰੁੱਪ ਆ ਜਿਹੜਾ ਉਹਨਾਂ ਸਮੇਤ ਜਿੱਥੇ ਜਿੱਥੇ ਸਫ਼ਰ ਕੀਤਾ, ਪੰਜਾ ਸਾਹਿਬ, ਉਹ ਜ਼ਾਹਰ ਹੈ ਕਿ ਪੰਜਾਬ ਦਾ ਆਖਰੀ ਕਹਿ ਲਵੋ ਉਤੋਂ ਕੁਝ ਕਿਲੋਮੀਟਰ ਤੇ ਅੱਗੇ KPK ਸੂਬਾ ਸ਼ੁਰੂ ਹੋ ਜਾਂਦਾ ਹੈ। ਤੇ ਇਸ ਬੀਬੀ ਨੂੰ ਢੂੰਡਣ ਦੀਆਂ ਕੋਸ਼ਿਸ਼ਾਂ ਔਰ ਯਤਨ ਨੇ ਜਿਹੜੇ ਉਹ ਸ਼ੁਰੂ ਕਰ ਦਿੱਤੇ ਗਏ ਨੇ। ਪਰ ਇਹ ਡਿਕਲੇਅਰ ਹੋ ਗਿਆ ਕਿ ਮੁਖਤਸਰ ਸਾਹਿਬ ਭਾਰਤ ਦੇ ਨਾਲ ਤਾਲੁਕ ਸੀਗਾ। 48 ਵਰਿਆਂ ਦੀ ਇਸ ਬੀਬੀ ਦਾ ਨਾਂ ਇਹਦਾ ਜਿਹੜਾ ਉਹ ਸਰਬਜੀਤ ਕੌਰ ਦੱਸਿਆ ਗਿਆ ਆ ਔਰ ਇਹ ਪਾਕਿਸਤਾਨ 'ਚ ਗਵਾਚ ਗਈ ਹੈ। ਹੁਣ ਪਾਕਿਸਤਾਨੀ ਅਥਾਰਟੀ ਨਾਂ ਤੇ ਸਰਕਾਰੀ ਪੱਧਰ ਤੇ ਇਹਦਾ ਕੋਈ, ਮੈਂ ਬਾਰ-ਬਾਰ ਰਾਬਤਾ ਕੀਤਾ ਮਤਰੂਕਾ ਵਕਫੇ ਇਮਲਾਕ ਬੋਰਡ ਵਾਲਿਆਂ ਨਾਲ ਵੀ, ਰਮੇਸ਼ ਸਿੰਘ ਅਰੋੜਾ ਹੋਣਾ ਦੇ ਨਾਲ ਵੀ ਮੈਂ ਰਾਬਤਾ ਵੀ ਕੀਤਾ, ਮੈਸੇਜ ਕੀਤਾ, ਕੋਈ ਉਹਨਾਂ ਨੇ ਰਿਪਲਾਈ ਨਹੀਂ ਕੀਤਾ। ਮੌਕੇ ਚੁੱਪ ਨੇ। ਹੁਣ ਕੀ ਇਸ ਚੁੱਪ ਦਾ ਨਤੀਜਾ ਨਿਕਲਦਾ ਹੈ ਤੇ ਆਉਣ ਵਾਲੇ ਵਕਤ ਵਿੱਚ ਹੀ ਪਤਾ ਲੱਗੇਗਾ। ਬਟ ਫਿਲਹਾਲ ਇਹ ਕਨਫਰਮ ਹੋ ਗਿਆ ਆ, ਜਿਹੜੇ ਜ਼ਰੀਏ ਆਪਣਾ ਨਾਂ ਨਾ ਲੈਣ ਦੀ ਸ਼ਰਤ ਦੇ ਉੱਤੇ ਸਾਨੂੰ ਖਬਰ ਦੇ ਰਹੇ ਨੇ ਕਿ 48 ਵਰਿਆਂ ਦੀ ਇਹ ਬੀਬੀ ਗਵਾਚੀ ਹੈ। ਔਰ ਕੱਲ ਇਹ ਖਬਰ ਆ ਜਿਹੜੀ ਲੀਕ ਹੋਈ ਹੈ, ਗਵਾਚੀ ਕਿਤੇ ਉਦੋਂ ਦੀ ਹੈ ਜਦੋਂ ਪਾਕਿਸਤਾਨ ਆਈ ਸੀਗੀ ਤੇ ਉਦੋਂ ਹੀ ਅੱਗੇ ਪਿੱਛੇ ਹੋ ਗਈ ਹੈ। ਆਪ ਲੁਕੀ ਹੈ, ਗਵਾਚ ਗਈ ਹੈ, ਵਾਟਐਵਰ ਕੀ ਬਣਿਆ ਇਹ ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਜੀ। ਸੁਣਿਆ ਸੈਯਦ ਅਨਵਰ ਦਾ ਪਾਕਿਸਤਾਨ 'ਚ ਸਭ ਤੋਂ ਬਹੁਤੀਆਂ ਸੈਂਚਰੀਆਂ ਬਣਾਉਣ ਦਾ ਰਿਕਾਰਡ ਟੁੱਟ ਗਿਆ ਹੈ, ਇਹ ਤੇ ਦੱਸੋ ਕਿੰਨੇ ਤੋੜਿਆ? ਪਹਿਲਾਂ ਤਾਂ ਜੀ ਸੈਯਦ ਅਨਵਰ ਹੁਣ ਇੱਕ ਬੜੇ ਮੰਨੇ ਪਰਮੰਨੇ ਲੈਜੈਂਡ ਬੱਲੇਬਾਜ਼ ਸਨ। ਪਾਕਿਸਤਾਨ ਵੱਲੋਂ ਸਭ ਤੋਂ ਬਹੁਤੀਆਂ ਸੈਂਚਰੀਆਂ ਜਾਂ ਸੈਂਕੜੇ ਉਹਨਾਂ ਨੇ ਮਾਰੇ ਸੀਗੇ। ਤੇ ਇਸ ਰਿਕਾਰਡ ਨੂੰ ਕੱਲ ਸ੍ਰੀਲੰਕਾ ਦੇ ਖਿਲਾਫ ਇੱਕ ਦਿਨਾਂ ਦੇ ਮੈਚ ਦੇ ਵਿੱਚ ਪਾਕਿਸਤਾਨੀ ਬੱਲੇਬਾਜ਼ ਬਾਬਰ ਆਜ਼ਮ ਨੇ ਤੋੜ ਦਿੱਤਾ ਹੈ। ਬਾਬਰ ਆਜ਼ਮ ਹੋਣਾ ਨੇ 119 ਗੇਂਦਾਂ ਦੇ ਉੱਤੇ 102 ਦੌੜਾਂ ਦੀ ਸ਼ਾਨਦਾਰ ਖੇਡ ਖੇਡੀ ਔਰ ਨਾਲ ਹੀ ਸ੍ਰੀਲੰਕਾ ਦੀ ਕ੍ਰਿਕਟ ਟੀਮ ਨੂੰ ਇਹ ਮੈਚ ਜਿਹੜਾ ਹੈ ਹਰਾ ਦਿੱਤਾ। 31 ਵਰਿਆਂ ਦੇ ਬੈਟਰ ਨੇ 2 ਵਰੇ ਤੇ 2 ਮਹੀਨੇ 15 ਦਿਨ ਤੋਂ ਬਾਅਦ, ਯਾਨੀ 2 ਸਾਲ ਕ੍ਰਿਕਟ ਨਹੀਂ ਖੇਡੀ। 2 ਸਾਲ 2 ਮਹੀਨੇ ਸਾਜ਼ਿਸ਼ ਤੇ ਚੱਲਦੀ ਹੈ ਨਾ ਟੀਮਾਂ 'ਚ, ਫਿਰ ਇਹ ਵੀ ਉਸੇ ਸਾਜ਼ਿਸ਼ ਦਾ ਸ਼ਿਕਾਰ ਹੋਏ, ਟੀਮੋਂ ਬਾਹਰ ਹੋਏ। 2 ਸਾਲ 2 ਮਹੀਨੇ 15 ਦਿਨ ਤੋਂ ਬਾਅਦ ਜਦੋਂ ਪਾਕਿਸਤਾਨ ਵੱਲੋਂ ਖੇਡੇ ਤੇ ਆਪਣੀ ਖੇਡ ਦੇ ਨਾਲ ਇਹਨਾਂ ਬੜਿਆਂ ਦਾ ਮੂੰਹ ਹੈ ਜਿਹੜਾ ਬੰਦ ਕਰ ਦਿੱਤਾ। ਸੈਂਚਰੀ ਬਣਾਈ। ਇਸ ਤੋਂ ਪਹਿਲਾਂ ਆਖਰੀ ਸੈਂਚਰੀ ਉਹਨਾਂ ਦੀ ਨੇਪਾਲ ਦੇ ਖਿਲਾਫ ਮੁਲਤਾਨ ਦੇ ਸਟੇਡੀਅਮ 'ਚ ਸੀ, ਜਿਹੜੀ 30 ਅਗਸਤ
2023 ਨੂੰ ਉਹਨਾਂ ਨੇ ਸਕੋਰ ਕੀਤੀ ਸੀਗੀ। ਉਸ ਤੋਂ ਬਾਅਦ ਇਹ ਹੁਣ ਉਹਨਾਂ ਦੀਆਂ 200 ਸੈਂਚਰੀਆਂ, ਮਾਫੀ ਚਾਹੁੰਦਾ 20 ਸੈਂਚਰੀਆਂ ਦਾ ਜਿਹੜਾ ਸਈਦ ਅਨਵਰ ਦਾ ਰਿਕਾਰਡ ਆ ਉਹ ਉਹਨਾਂ ਨੇ ਬਰਾਬਰ ਕਰ ਦਿੱਤਾ ਆ। ਟੁੱਟਾ ਰਿਕਾਰਡ ਇਦਾਂ ਹੈ ਕਿ ਸਈਦ ਅਨਵਰ ਨੇ 244 ਮੈਚ ਖੇਡ ਕੇ 20 ਸੈਂਚਰੀਆਂ ਬਣਾਈਆਂ ਸਨ, ਜਦਕਿ ਬਾਬਰ ਆਜ਼ਮ ਨੇ 136 ਮੈਚ ਖੇਡ ਕੇ ਇਹ 20 ਸੈਂਚਰੀਆਂ ਜਿਹੜੀਆਂ ਬਣਾ ਲੀਆਂ। ਇਸ ਹਿਸਾਬ ਨਾਲ ਇਹ ਨੈਸ਼ਨਲ ਰਿਕਾਰਡ ਆ ਜਿਹੜਾ ਇਹ ਟੁੱਟ ਗਿਆ ਆ ਔਰ ਹੁਣ ਇਹ ਬਾਬਰ ਆਜ਼ਮ ਦੀ ਝੋਲੀ 'ਚ ਪੈ ਗਿਆ। ਤੇ ਇਦਾਂ ਉਹਨਾਂ ਨੂੰ ਟੀਮ 'ਚੋਂ ਕੱਢਣ, ਉਹਨਾਂ ਦੇ ਬਾਕੀ ਬਹੁਤ ਸਾਰੀਆਂ ਗੱਲਾਂ ਕਰਨ ਵਾਲੇ ਨੇ ਜਿਹੜੇ ਮੈਂ ਕਹਿਣ ਡਿਆ ਕਿ ਉਹ ਹੁਣ ਮੁਸ਼ਕਿਲ 'ਚ ਆ ਜਾਣਗੇ, ਕਿਉਂਕਿ ਬਾਬਰ ਆਜ਼ਮ ਨੇ ਆਪਣੀ ਖੇਡ ਦੇ ਨਾਲ ਇੱਕ ਵੱਡਾ ਕੰਮ ਜਿਹੜਾ ਉਹ ਸਾਬਤ ਕਰਤਾ ਹੈ ਜੀ। ਤੇ ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰੀ ਕਰੀ ਦੀ ਹੁੰਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੋਂ ਪੇਸ਼ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook, YouTube, Instagram, TikTok ਹੈ, ਉਹਦੇ ਤੇ ਵੀ ਵੇਖ ਸਕਦੇ ਹੋ। ਇਹਨਾਂ ਪਲੇਟਫਾਰਮਸ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਔਰ ਪਾਕਿਸਤਾਨ ਦੇ ਨਾਲ ਇਹ ਖਬਰਾਂ ਜੁੜੀਆਂ ਜਿਹੜੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਹੁੰਦੀਆਂ ਨੇ, ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਟੈਲੀਫੋਨ ਨੰਬਰ ਹਾਜ਼ਰ ਹੈ ਜੀ 408 272 5200 4082725200। ਜੀ ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।